1947 ਤੋਂ ਬਾਅਦ ਜੰਮੂ ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਔਰ ਕਾਂਗਰਸ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਵਾਦੀ 'ਚੋਂ ਵੀ ਔਰ ਫਿਰ ਜੇ ਜੰਮੂ 'ਚ ਵੀ ਜਿਹੜੀ ਹਵਾ ਹੈ ਇਸ ਵੇਲੇ ਉਹਦੇ 'ਚ ਉਹ ਪਾਵਰ 'ਚ ਆ ਸਕਦੇ ਨੇ, ਪਰ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਏਗਾ ਕਿਉਂਕਿ ਈਵਨ ਇਸ ਕੰਬੀਨੇਸ਼ਨ ਨੇ ਵੀ ਇਹ ਨਹੀਂ ਕਿਹਾ ਹੈ ਕਿ ਜੇ ਅਸੀਂ ਪਾਵਰ 'ਚ ਆਏ ਤਾਂ ਆਰਟੀਕਲ 370 ਅਸੀਂ ਰੀਸਟੋਰ ਕਰ ਦਿਆਂਗੇ। ਮੋਦੀ ਨੇ ਕਿਹਾ ਜੀ ਸਾਡੀ ਧਿਰੀ ਹੈ ਜਿਹੜੀ ਉਹਨੂੰ ਗਵਰਨਮੈਂਟ ਸਾਡੀ ਅਸੀਂ ਰੀਸਟੋਰ ਕਰ ਸਕਦੇ ਹਾਂ ਸਟੇਟਹੁੱਡ, ਤੇ ਬਾਕੀ ਕਹਿੰਦਾ 370 ਤਾਂ ਅਸੀਂ ਦਫਨਾ ਦਿੱਤਾ, ਉਹ ਤਾਂ ਭੁੱਲ ਜਾਓ। ਜਦੋਂ ਪਹਿਲੇ ਪੜਾਅ ਦੀਆਂ ਵੋਟਾਂ ਪੈ ਕੇ ਹਟੀਆਂ ਇਹਨਾਂ ਨੇ ਪ੍ਰਚਾਰ ਕੀਤਾ, ਦੇਖੋ ਬਿਲਕੁਲ ਹਾਲਾਤ ਨਾਰਮਲ ਨੇ, ਲੋਕ ਅਜੇ ਉੱਥੋਂ ਉਸ ਸੈਗਮੈਂਟ ਦੀਆਂ ਪੈਣੀਆਂ ਜੋ ਉਹਨਾਂ ਨੇ ਨਹੀਂ ਪਾਈਆਂ ਵੋਟਾਂ। ਉਹ ਮਨੋਹਰ ਲਾਲ ਖੱਟੜ ਹੋਏ ਜਾਂ ਜੋ ਕਿਹੜਾ ਸੈਣੀ ਹੈ ਔਰ ਕੱਲ੍ਹ ਨੂੰ ਕੋਈ ਹੋਰ ਹੋਏਗਾ, ਉਹਨਾਂ ਨੇ ਬਿਲਕੁਲ ਇੱਕ ਸਟੇਟ ਜਿਹਦਾ ਵਜੂਦ ਹੀ ਜਿਹੜਾ ਉਹ ਜਾਟਾਂ ਦੇ ਨਾਲ ਸੀ ਉਹਨਾਂ ਨੂੰ ਪਿੱਛੇ ਧੱਕ ਕੇ ਬਾਕੀਆਂ ਨੂੰ ਜਿਹੜਾ ਉਹਨਾਂ ਨੇ ਜਾਟਾਂ ਦੇ ਖਿਲਾਫ ਐਸੀ ਨਫ਼ਰਤ ਪੈਦਾ ਕੀਤੀ, ਉਹਨਾਂ ਨੂੰ ਫੀਅਰ ਕਰਕੇ ਇਕੱਠੇ ਕਰ ਲਿਆ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਪੰਜਾਬ ਦੇ ਗੁਆਂਢ ਦੇ ਵਿੱਚ ਜਿਹੜੇ ਦੋਵੇਂ ਸੂਬੇ ਆ ਜੰਮੂ ਕਸ਼ਮੀਰ ਤੇ ਹਰਿਆਣਾ, ਚੋਣਾਂ ਹੋ ਰਹੀਆਂ ਨੇ ਉੱਥੇ, ਸੋ ਉਸ ਦੇ ਮੁਤਲਕ ਕੀ ਨਜ਼ਰ ਆ ਰਿਹਾ ਹੈ? ਜੰਮੂ ਕਸ਼ਮੀਰ ਦੇ ਵਿੱਚ ਤੀਜੇ ਪੜਾਅ ਦੀਆਂ ਵੋਟਾਂ ਜਿਹੜੀਆਂ ਨੇ ਅੱਜ ਉਹ ਪਈਆਂ ਨੇ, ਤੇ ਮੈਂ ਹੁਣ ਗਿਣਤੀਆਂ ਜਾਂ ਉਹ ਇੱਕ ਵੱਖਰੀ ਨੀਤੀ ਹੈਗੀ ਹੈ ਉਹਨੂੰ ਦੇਖਣ ਦਾ ਜਾਂ ਐਨਾਲਾਈਜ਼ ਕਰਨ ਦਾ ਪਾਰਟ ਵੀ ਗਰਾਊਂਡ ਦੇ ਉੱਤੇ ਕੀ ਚੱਲ ਰਿਹਾ ਹੈ। ਅਸੀਂ ਬੀਤੇ ਦਿਨਾਂ ਦੇ ਵਿੱਚ ਵੀ ਜੰਮੂ ਕਸ਼ਮੀਰ ਦੀਆਂ ਚੋਣਾਂ ਦੇ ਰਿਗਾਰਡਿੰਗ ਸੈਗਮੈਂਟ ਕੀਤਾ ਸੀ, ਪਰ ਅੱਜ ਜੋ ਹਾਲਾਤ ਉੱਥੇ ਬਣੇ ਹੋਏ ਆ ਹਰਿਆਣੇ ਦੇ ਵਿੱਚ ਵੀ, ਹਾਲਾਂਕਿ ਬੀਜੇਪੀ ਦੀ ਸਥਿਤੀ ਜਿਹੜੀ ਹੈ ਉਹ ਕਮਜ਼ੋਰ ਦੱਸੀ ਜਾ ਰਹੀ ਹੈ, ਹਾਲਾਤ ਜੰਮੂ ਕਸ਼ਮੀਰ ਦੇ ਵਿੱਚ ਸੈਪਰੇਟ ਉਹ ਹੈਗੇ ਨੇ, ਪਰ ਉਹ ਪਹਿਲੀ ਵਾਰੀ ਮਤਲਬ ਜਾਂ ਬਿਨਾਂ ਕਿਸੇ ਦਾ ਸਾਥ ਦਿੱਤਿਆਂ ਜਾਂ ਸਾਥ ਲਿਆਂ ਆਪਣੇ ਤੌਰ ਦੇ ਉੱਤੇ ਆਪਣੇ ਬੂਤੇ ਦੇ ਉੱਤੇ ਚੋਣਾਂ ਜਿਹੜੀਆਂ ਨੇ ਉਹ ਲੜ ਰਹੀ ਹੈ ਬੀਜੇਪੀ। ਸੋ ਕੀ ਨਜ਼ਰ ਆ ਰਿਹਾ ਹੈ ਵੀ ਬੀਜੇਪੀ ਜਿਹੜਾ ਉਹਨਾਂ ਦਾ ਹਿੰਦੂਤਵੀ ਏਜੰਡਾ ਹੈਗਾ ਉਹ ਕਿੰਨਾ ਕੁ ਕਾਰਗਰ ਸਾਬਤ ਹੋ ਸਕਦਾ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਜਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਤੇ ਹਰਿਆਣੇ ਦੇ ਵਿੱਚ ਵੀ? ਦੇਖੋ, ਜੇ ਬੀਜੇਪੀ ਦੀ ਇਲੈਕਟਰਲ ਪੋਲੀਟਿਕਸ ਨੂੰ ਸਮਝਣਾ ਹੈ ਤੇ ਤੁਹਾਨੂੰ RSS ਦੀ ਵਰਕਿੰਗ ਨੂੰ ਸਮਝਣਾ ਹੋਏਗਾ। RSS ਦਾ ਕੰਮ ਕਰਨ ਦਾ ਢੰਗ ਜੇ ਦੇਖਣਾ ਹੋਏ ਕਿ ਭਾਈ ਪਿਛਲੇ 4 ਦਹਾਕਿਆਂ ਦੇ ਵਿੱਚ ਜਿਹੜੀ ਇੱਕ ਧਿਰ ਭਾਰਤੀ ਜਨਸੰਘ ਦੇ ਨਾਂ ਥੱਲੇ ਜਿਹਨੂੰ ਥੋੜ੍ਹੀਆਂ ਬਹੁਤ ਜਿਹਦੀਆਂ ਪਾਕਟਸ ਯੂਪੀ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਸ਼ੁਰੂ ਦੇ ਵਿੱਚ ਬਣੀਆਂ, ਕਿਵੇਂ ਅੱਜ ਉਹਨਾਂ ਨੇ ਨਾਰਥ ਈਸਟ ਦੀਆਂ 7 ਸਟੇਟਾਂ ਦੇ ਵਿੱਚ ਵੀ ਜਾਂ ਸਿੱਧੀ ਹਕੂਮਤ ਬਣਾਈ ਹੈ ਜਿਵੇਂ ਅਸਾਮ 'ਚ ਬਣਾਈ ਹੈ, ਜਾਂ ਦੂਸਰਿਆਂ 'ਚ ਰੀਜਨਲ ਪਾਰਟੀਜ਼ ਨੂੰ ਵੀ ਇੱਕ ਦੂਜੇ ਨਾਲ ਲੜਾ ਕੇ ਤੇ ਕਿਤੇ ਨਾ ਕਿਤੇ ਆਪਣਾ ਜਗਾੜ ਫਿੱਟ ਕੀਤਾ ਹੈ। ਫਿਰ ਅਸੀਂ ਦੇਖੀਏ ਵੀ ਕਿਵੇਂ ਹਾਲਾਂ ਤਮਿਲਨਾਡੂ ਔਰ ਕੇਰਲਾ ਐਕਸਟ੍ਰੀਮ ਆਪਣੇ ਉਹ ਪੈਟਰੀਓਟਿਕ ਨੇ ਆਪਣੀ ਜ਼ਬਾਨ ਨਾਲ, ਉੱਥੇ ਵੀ ਕਿਵੇਂ ਕੁਛ ਨਾ ਕੁਛ ਐਸਾ ਕਰ ਰਹੇ ਨੇ ਕਿ ਇਵੈਂਚੁਅਲੀ ਉੱਥੇ ਉਹਨਾਂ ਦੀ ਪਰਸੈਂਟੇਜ ਵੱਧ ਰਹੀ ਹੈ। ਪੰਜਾਬ 'ਚ ਭਾਵੇਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ, ਪਰ ਅਸੀਂ ਦੇਖਦੇ ਹਾਂ ਕਿ 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ 7-8% ਵੋਟਾਂ 'ਤੇ ਸਿਮਟ ਜਾਂਦੇ, ਉਹ 18% 'ਤੇ ਪਹੁੰਚ ਜਾਂਦੇ ਨੇ ਜੀ। ਸੋ ਉਹਨਾਂ ਦਾ ਕਈ ਵਾਰੀ ਇਲੈਕਸ਼ਨ ਲੂਜ਼ ਜਾਂ ਵਿਨ ਕਰਨਾ ਨਹੀਂ। ਹਰਿਆਣਾ ਜਿਹੜਾ ਹਰਿਆਣਾ ਦੇ ਜਾਟਾਂ ਨੇ ਬਣਾਇਆ, ਲੇਕਿਨ ਤੁਸੀਂ ਦੇਖੋ ਕਿ ਸਾਰੀ ਜਾਟ ਪਾਵਰ ਨੂੰ ਤਾਂ ਉਹਨਾਂ ਨੇ ਖੰਡਾਇਆ ਹੀ ਖੰਡਾਇਆ, ਜਿਹੜਾ 25% ਤੋਂ ਜ਼ਿਆਦਾ ਨੇ ਉਹ ਮਨੋਹਰ ਲਾਲ ਖੱਟੜ ਹੋਏ ਜਾਂ ਜੋ ਕਿਹੜਾ ਸੈਣੀ ਹੈ ਔਰ ਕੱਲ੍ਹ ਨੂੰ ਕੋਈ ਹੋਰ ਹੋਏਗਾ, ਉਹਨਾਂ ਨੇ ਬਿਲਕੁਲ ਇੱਕ ਸਟੇਟ ਜਿਹਦਾ ਵਜੂਦ ਹੀ ਜਿਹੜਾ ਉਹ ਜਾਟਾਂ ਦੇ ਨਾਲ ਸੀ ਉਹਨਾਂ ਨੂੰ ਪਿੱਛੇ ਧੱਕ ਕੇ ਬਾਕੀਆਂ ਨੂੰ ਜਿਹੜਾ ਉਹਨਾਂ ਨੇ ਜਾਟਾਂ ਦੇ ਖਿਲਾਫ ਐਸੀ ਨਫ਼ਰਤ ਪੈਦਾ ਕੀਤੀ, ਉਹਨਾਂ ਨੂੰ ਫੀਅਰ ਕਰਕੇ ਇਕੱਠੇ ਕਰ ਲਿਆ। ਸੋ ਜੰਮੂ ਕਸ਼ਮੀਰ 'ਚ ਕਿਉਂਕਿ ਉਹਨਾਂ ਦੇ ਜਿਹੜੇ 22 ਜ਼ਿਲ੍ਹੇ ਸੀ ਬਿਫੋਰ ਉਹਨਾਂ ਦੀ ਸਟੈਟਿਕਸ 19 ਜ਼ਿਲ੍ਹੇ ਮੁਸਲਮਾਨ ਮੈਜੋਰਿਟੀ ਸੀ। ਸੋ ਉਹਨਾਂ ਨੇ ਜਦੋਂ ਉਹਨੂੰ ਯੂਨੀਅਨ ਟੈਰੀਟਰੀ ਬਣਾਇਆ, ਪਹਿਲਾਂ ਤਾਂ ਉਹਨਾਂ ਨੇ ਲੱਦਾਖ ਸੈਪਰੇਟ ਕਰਕੇ ਜਿਹੜੀ 40% ਦੀ ਆਬਾਦੀ ਜਿਸ ਲੱਦਾਖ 'ਚ ਮੁਸਲਮਾਨਾਂ ਦੀ ਹੈ ਉਹ ਬਾਕੀ ਵੀ ਬੁੱਧਿਸਟ ਨੇ, ਸੋ ਦੋਨੋਂ ਹੀ ਮਾਈਨੋਰਟੀਜ਼ ਜਿਹੜੀਆਂ ਨੇ ਉਹਨਾਂ ਨੂੰ ਪਾਸੇ ਕਰ ਦਿੱਤਾ। ਫਿਰ ਵਿਦਨ ਉਹਨਾਂ ਨੇ ਜਿਹੜੇ 3 ਡਰਟੀ ਡੀਜ਼ ਡੈਮੋਗ੍ਰਾਫੀ ਬਦਲੀ, ਕੁਛ ਨੂੰ ਇਹ ਕਹਿ ਕੇ ਕਿ ਜੀ ਇਹ ਗੁੱਜਰ ਨੇ, ਇਹ ਬੱਕਰਵਾਲ ਨੇ, ਇਹ ਪਹਾੜੀ ਨੇ, ਇਹ ਉਹਨਾਂ ਦੀਆਂ ਰਿਜ਼ਰਵੇਸ਼ਨ ਵਾਲੀਆਂ ਸੀਟਾਂ ਵਿੱਚ ਵਾੜਤੀਆਂ, ਪਾਕਿਸਤਾਨ ਵਾਲੇ ਕਸ਼ਮੀਰ ਦਾ ਜਿਹੜਾ ਆਜ਼ਾਦ ਕਸ਼ਮੀਰ ਆ ਉਹਦਾ ਕੁਛ ਵਾੜ ਕੇ, ਔਰ ਇਸ ਸਾਰੇ 'ਚੋਂ ਇਸ ਵਾਰ ਉਹਨਾਂ ਨੇ 18 ਕਿ 19 ਸੀਟਾਂ ਦੇ ਉੱਤੇ ਹੀ ਕਸ਼ਮੀਰ ਵਾਦੀ, ਤਾਂ ਉਹਨਾਂ ਨੂੰ ਪਤਾ ਇਹਦੇ ਬਾਵਜੂਦ ਮੁਸਲਮਾਨ ਸੋਲਿਡ ਮੈਜੋਰਿਟੀ ਹੈ ਜੀ,
ਲੇਕਿਨ ਜੰਮੂ ਰੀਜਨ ਦੇ ਵਿੱਚ ਜਿਹੜੀ ਲੜਾਈ ਹੈ ਉਹ ਕਾਂਗਰਸ ਔਰ ਬੀਜੇਪੀ ਦੇ ਵਿਚਾਲੇ ਹੈ। ਕਾਂਗਰਸ ਨੇ ਨੈਸ਼ਨਲ ਕਾਨਫਰੰਸ ਫਾਰੂਕ ਅਬਦੁੱਲਾ ਦੇ ਨਾਲ ਸਮਝੌਤਾ ਕੀਤਾ ਹੋਇਆ ਹੈ। ਸੋ ਜਿਵੇਂ ਅਸੀਂ ਇਹ ਕਿਹਾ ਕਿ 47 ਤੋਂ ਬਾਅਦ ਜੰਮੂ ਕਸ਼ਮੀਰ 'ਚ ਭਾਵੇਂ ਚੋਣਾਂ ਦੇ ਨਾਂ ਥੱਲੇ ਡਰਾਮੇਬਾਜ਼ੀ ਹੁੰਦੀ ਰਹੀ, ਕੰਟਰੋਲ ਤਾਂ ਉਹਨੂੰ ਸੈਂਟਰ ਹੀ ਕਰਦਾ, ਫੌਜ ਹੀ ਕਰਦੀ ਹੈ। ਸੋ ਉਹਦੇ 'ਚ ਜ਼ਾਹਰ ਹੈ ਜਿਹੜੀ ਉੱਥੋਂ ਦੇ ਐਨਾਲਿਸਿਸ ਆ ਰਹੇ ਨੇ ਐਕਸਪਰਟਸ ਦੇ, ਨੈਸ਼ਨਲ ਕਾਨਫਰੰਸ ਔਰ ਕਾਂਗਰਸ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਵਾਦੀ 'ਚੋਂ ਵੀ ਔਰ ਫਿਰ ਜੇ ਜੰਮੂ 'ਚ ਵੀ ਜਿਹੜੀ ਹਵਾ ਹੈ ਇਸ ਵੇਲੇ ਉਹਦੇ 'ਚ ਉਹ ਪਾਵਰ 'ਚ ਆ ਸਕਦੇ ਨੇ। ਪਰ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਏਗਾ, ਕਿਉਂਕਿ ਈਵਨ ਇਸ ਕੰਬੀਨੇਸ਼ਨ ਨੇ ਵੀ ਇਹ ਨਹੀਂ ਕਿਹਾ ਹੈ ਕਿ ਜੇ ਅਸੀਂ ਪਾਵਰ 'ਚ ਆਏ ਤੇ ਆਰਟੀਕਲ 370 ਅਸੀਂ ਰੀਸਟੋਰ ਕਰ ਦਿਆਂਗੇ। ਅੱਜ ਤਾਂ ਮੋਦੀ ਨੇ ਕਿਹਾ ਜੀ ਸਾਡੀ ਧੇਰੀ ਹੈ ਜਿਹੜੀ ਉਹਨੂੰ ਗਵਰਨਮੈਂਟ ਸਾਡੀ, ਅਸੀਂ ਰੀਸਟੋਰ ਕਰ ਸਕਦੇ ਹਾਂ ਸਟੇਟਹੁੱਡ, ਤੇ ਬਾਕੀ ਕਹਿੰਦਾ 370 ਤਾਂ ਅਸੀਂ ਦਫਨਾ ਦਿੱਤਾ, ਉਹ ਤਾਂ ਭੁੱਲ ਜਾਓ, ਕੋਈ ਫਿਊਚਰ 'ਚ ਜਿਹੜਾ ਉਹਨੂੰ ਰੀਸਟੋਰ ਨਹੀਂ। ਔਰ ਇਹ ਗੱਲ ਬਿਲਕੁਲ ਠੀਕ ਹੈ, ਕੋਈ ਉੱਥੇ ਡੇਅਰ ਨਹੀਂ ਕਰੇਗਾ ਮੰਗ ਕਰਨੀ, ਇਹ ਤਾਂ ਪਾਵਰ ਦੇ ਭੁੱਖੇ ਨੇ। ਹਾਂ, ਜਿਹੜਾ ਕਸ਼ਮੀਰੀਆਂ ਦਾ ਸੈਂਟੀਮੈਂਟ ਹੈ ਜਿਵੇਂ ਸ੍ਰੀਨਗਰ 'ਚ ਉਹਨਾਂ ਨੇ ਸਾਰਾ 20-22% ਹੀ ਵੋਟਾਂ ਪਈਆਂ, ਕਿਉਂਕਿ ਜਦੋਂ ਪਹਿਲੇ ਪੜਾਅ ਦੀਆਂ ਵੋਟਾਂ ਪੈ ਕੇ ਹਟੀਆਂ ਇਹਨਾਂ ਨੇ ਪ੍ਰਚਾਰ ਕੀਤਾ। ਦੇਖੋ ਜੀ ਬਾਹਰਲੇ ਮੁਲਕਾਂ ਦੇ ਵੀ 15 ਮੁਲਕਾਂ ਦੇ ਉੱਥੇ ਡਿਪਲੋਮੈਟ ਲੈ ਕੇ ਗਏ ਹੋਏ ਨੇ ਕਿ ਜੀ ਦੇਖੋ ਬਿਲਕੁਲ ਹਾਲਾਤ ਨਾਰਮਲ ਨੇ, ਲੋਕ ਅਜੇ ਉੱਥੋਂ ਉਸ ਸੈਗਮੈਂਟ ਦੀਆਂ ਪੈਣੀਆਂ ਸੀ, ਉਹਨਾਂ ਨੇ ਨਹੀਂ ਪਾਈਆਂ ਵੋਟਾਂ। ਔਰ ਜਿਵੇਂ ਰਸ਼ੀਦ ਇੰਜੀਨੀਅਰ ਉਹਨੇ ਵੀ ਕੁਝ ਖੜੇ ਕੀਤੇ ਨੇ, ਉਹ ਲੋਕ ਸੈਂਟੀਮੈਂਟਲੀ ਉਹਨੂੰ ਕਰ ਦੇਣਗੇ ਹਮਾਇਤ ਜਾਂ ਦੂਜੇ ਔਰ ਇਸ ਕਿਸਮ ਦਾ। ਪਰ ਇਸ ਸਾਰੇ 'ਚੋਂ ਕੁਛ ਵੀ ਕੋਈ ਕੱਢਣ ਪਾਉਣ ਨਹੀਂ ਹੋਣਾ ਹੈ ਔਰ ਅਲਟੀਮੇਟਲੀ ਜਿਹੜਾ ਕੰਟਰੋਲ ਇਹਨਾਂ ਦਾ ਹੀ ਰਹਿਣਾ ਫਰਮਲੀ। ਹਾਂ, ਜੋ ਹੁਣ ਚਾਈਨਾ ਨੇ ਐਗਰੈਸਿਵ ਸਟੈਂਸ ਲਿਆ, ਜਿਹੜਾ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਕੋਰਾਕਰਮ ਦੇ ਉੱਤੇ ਉਹਨਾਂ ਦਾ ਮਿਸਾਈਲ ਦਾ ਦਾਗਣਾ, ਮੈਸੇਜ ਬੜਾ ਕਲੀਅਰ ਇੰਡੀਆ ਨੂੰ, ਔਰ ਲਦਾਖ ਦੇ ਉੱਤੇ ਉਹਨਾਂ ਦਾ ਪਹਿਲਾਂ ਹੀ ਕਲੇਮ ਹੈ। ਔਰ ਪਾਕਿਸਤਾਨ ਦੇ ਨਾਲ ਜਿਹੜੀ ਚਾਈਨਾ ਦੇ ਜਿਹੜੇ ਨੇ ਉਹ ਮਿਲੀਟੈਰਲੀ ਜਿਹੜੀ ਇਹ ਅਕਸਰ ਇਹਨਾਂ ਦੇ ਜਰਨੈਲ ਬਾਈਪੋਲਰ ਇੱਕੋ ਵੇਲੇ ਦੋਵਾਂ ਧੁਰਾਂ ਦੇ ਉੱਤੇ ਜੰਗ ਕਰਨ ਦਾ, ਉਹਦੇ ਥੱਲੇ ਪਾਕਿਸਤਾਨ ਔਰ ਚਾਈਨਾ ਜਿਹੜਾ ਹੈ ਉਹ ਸਟੇਬਲ ਉਹਨਾਂ ਦੀ ਰਿਲੇਸ਼ਨਸ਼ਿਪ ਰਹੀ ਹੈ ਥਰੂ ਆਊਟ ਮਿਲੀਟੈਰਲੀ। ਉਹ ਤਾਂ ਉਹਨਾਂ ਦਾ ਕਹਿਣਾ ਹੀ ਹੁੰਦਾ ਕਿ ਹਿਮਾਲਿਆ ਸੇ ਉੱਚੀ ਔਰ ਸਮੁੰਦਰ ਸੇ ਗਹਿਰੀ। ਸੋ ਉਹ ਜਿਹੜਾ ਕਲੈਸ਼ ਦਾ ਔਰ ਦੂਸਰੇ ਦਾ ਬਣਿਆ ਰਹੇਗਾ। ਔਰ ਜੇ ਹਮਦਰਦੀ ਦੇਖਣੀ ਹੋਏ, ਅੱਜ ਵੀ ਹਾਲਾਂਕਿ ਪਾਕਿਸਤਾਨ ਦੇ ਵਿੱਚ ਕੋਈ ਫਲਸਤੀਨੀਆਂ ਦੇ ਹੱਕ 'ਚ ਜਾਂ ਹਸਨ ਨਸਰੱਲਾ ਮਾਰਿਆ ਜਾਂ ਕੋਈ ਉੱਥੇ ਪ੍ਰੋਟੈਸਟ ਨਹੀਂ ਹੋਏ ਜਾਂ ਹੋਣ ਨਹੀਂ ਦਿੱਤੇ ਗਏ, ਲੇਕਿਨ ਤੁਸੀਂ ਕਸ਼ਮੀਰ ਵੈਲੀ 'ਚ ਦੇਖੋਗੇ ਚਾਰੇ ਪਾਸੇ ਪ੍ਰੋਟੈਸਟ ਹੋਏ ਨੇ। ਈਵਨ ਇਸ ਦੇ ਉੱਤੇ ਈਵਨ ਬੀਬੀ ਮਹਿਬੂਬਾ ਮੁਫਤੀ ਨੇ ਵੀ ਉਹਨੂੰ ਨੈਤਨਯਾਹੂ ਨੂੰ ਬਿਗੈਸਟ ਟੈਰਰਿਸਟ ਆਫਟਰ ਐਡਲਫ ਹਿਟਲਰ ਕਿਹਾ। ਇੱਕ ਦਿਨ ਉਹਨੇ ਆਪਣਾ ਈਵਨ ਚੋਣ ਸਰਗਰਮੀਆਂ ਕਿ ਹਸਨ ਨਸਰੱਲਾ ਦੀ ਯਾਦ ਦੇ ਵਿੱਚ ਦੁਆਵਾਂ ਮੰਗੀਆਂ ਗਈਆਂ। ਸੋ ਅਸੀਂ ਸਮਝਦੇ ਹਾਂ ਕਿ ਜਿੱਥੇ ਤੱਕ ਲੋਕਾਂ ਦਾ ਤਾਲੁਕ ਹੈ ਉਹ ਤਾਂ ਫੀਲਿੰਗਸ ਉਹਨਾਂ ਦੀਆਂ ਇੰਟੈਂਸ ਨੇ, ਕੌਮੀ ਆਜ਼ਾਦੀ ਦੇ ਲਈ ਨੇ, ਔਰ ਉਹ ਕੋਈ ਗਿਵਨ ਕਰਨ ਦੇ ਮੂਡ ਦੇ ਵਿੱਚ ਨਹੀਂ ਨੇ। ਬਾਕੀ ਇਲੈਕਸ਼ਨ ਡਰਾਮਾ ਹੈ, ਇਸ ਤੋਂ ਬਿਯੋਂਡ ਕੁਛ ਨਹੀਂ ਹੈ। ਜੀ ਡਾਕਟਰ ਸਾਹਿਬ, ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਵਿਊਅਰਸ, ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ।